ਤੇ ਇਹ ਆ ਗਏ ਜਨਾਬ ਉਹ ਪੁਰਾਣੀਆਂ ਖੱਤਰੀਆਂ ਦੀਆਂ ਦੁਕਾਨਾਂ। ਹਾਏ 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 ਵੇਖੋ ਜਨਾਬ, ਬਹੁਤ ਹੀ ਖੂਬਸੂਰਤ ਇਮਾਰਤ। ਤੇ ਬੜਾ ਦੁੱਖ ਹੁੰਦਾ ਏ ਕਿ ਇਹਨਾਂ 'ਚ ਉਦੋਂ ਜਿਹੜਾ ਕਾਰੋਬਾਰ ਹੁੰਦਾ ਹੋਏਗਾ ਉਹ किस तरह ਦੇ ਇੱਥੋਂ ਦੇ दुकानदार होंगे। ये चीज़ें छोड़ना बहुत मुश्किल है। ये उन लोगों को पता है, खा किसी भी धर्म के हैं, जिन्होंने ये चीज़ें छोड़ी। है देखो जिथे कभी चिड़ी पर नहीं सी मार सकती, किसी की जरूरत नहीं सी होंदी गाहक तो अलावा। तो ए अंदर जनाब वही पुराने दरवाजे खिड़कियाँ अज भी मौजूद ने। अज भी कुछ लिखा है जी SN। ये हुण पता नहीं उस मालक का नाम है या भट्ठे वाले का नाम है। ਇਹ ਇੱਟਾਂ ਜਨਾਬ ਢੱਠ ਦੀਆਂ ਤੇ ਇੱਥੇ ਵੀ ਬੜੀ ਵੱਡੀ ਪੁਰਾਣੀ ਇਮਾਰਤ ਸੀ ਤੇ ਇਹ ਜੇ ਪਿਆ ਦਾ ਸਾਰਾ ਮਲਬਾ। ਤੇ अस्सलाम वालेकुम दोस्तों, मैं औरंगजेब बेग एक नई वीडियो के साथ आज ਤੁਹਾਨੂੰ ਦਿਖਾ ਲਿਆ ਪਿੰਡ ਢੋਡਾ ਦੇ ਵਿੱਚ ਪੁਰਾਣੇ ਘਰ ਹਿੰਦੂ ਖੱਤਰੀਆਂ ਦੇ ਔਰ ਮੀਨਾ ਬਾਜ਼ਾਰ, ਜਿਹੜਾ ਕਿ 1947 ਤੋਂ ਪਹਿਲੇ ਇੱਥੇ ਬੜਾ ਮਸ਼ਹੂਰ ਮੀਨਾ ਬਾਜ਼ਾਰ ਲੱਗਦਾ ਹੁੰਦਾ ਸੀ। ਔਰ ਪੁਰਾਣੀਆਂ ਦੁਕਾਨਾਂ ਅੱਜ ਵੀ ਮੌਜੂਦ ਨੇ, ਪੁਰਾਣੇ ਘਰ ਤੇ ਪੁਰਾਣੀਆਂ ਦੁਕਾਨਾਂ। ਇਹ ਵੀਡੀਓ ਨੂੰ ਸਕਿਪ ਨਾ ਕਰਿਓ, ਸਾਰੀ ਦੇਖੋਗੇ ਤੇ ਤੁਹਾਨੂੰ ਬਹੁਤ ਮਜ਼ਾ ਆਏਗਾ ਕਿ 1947 ਤੋਂ ਪਹਿਲੇ ਦਾ ਮੀਨਾ ਬਾਜ਼ਾਰ ਪਿੰਡ ਢੋਡਾ ਤਹਿਸੀਲ ਪਸਰੂਰ ਉਹਦੇ ਵਿੱਚ ਕੈਸਾ ਸੀ। ਜੀ ਦੋਸਤੋ, ਮੈਂ ਬਿਲਕੁਲ ਜਾ ਰਿਹਾ ਹਾਂ ਹੁਣ ਉਸ ਬਾਜ਼ਾਰ ਦੇ ਵਿੱਚ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਐਡਾ ਪਿੰਡ ਜਿਹੜਾ ਉਹਦੇ ਵਿੱਚ ਅਮੀਰ ਤਰੀਨ ਖੱਤਰੀਆਂ ਦਾ ਵੱਡਾ ਬਾਜ਼ਾਰ। ਲੇਕਿਨ ਇਹ ਮੈਨੂੰ ਕੁਝ ਨਜ਼ਰ ਆ ਰਹੀ ਹੈ ਪੁਰਾਣੀ ਇਮਾਰਤ, ਇਹਦੇ ਅੰਦਰ ਜਾ ਕੇ ਦੇਖਦੇ ਆ। ਓਏ ਹੋਏ ਇਹ ਤਾਂ ਜਨਾਬ ਉਹੀ ਹੈਗੀ ਹੈ 1947 ਤੋਂ ਪਹਿਲੇ ਦੀ ਬਣੀ ਇਮਾਰਤ, ਪੁਰਾਣੇ ਦਰਵਾਜ਼ੇ, ਪੁਰਾਣੀਆਂ ਛੱਤਾਂ। ਅੱਛਾ, ਇਹਨਾਂ ਨੇ ਨਾ ਇੱਥੇ ਕਾਫੀ ਵੱਡੀ ਕੋਈ ਬਿਲਡਿੰਗ ਸੀ ਉਹ ਢਾਹ ਕੇ ਨਾ, ਤੇ ਇਹ ਅੰਦਰ ਜਨਾਬ ਉਹੀ ਪੁਰਾਣੇ ਦਰਵਾਜ਼ੇ ਖਿੜਕੀਆਂ ਅੱਜ ਵੀ ਮੌਜੂਦ ਨੇ। ਓਹੋ, ਇਹ ਜੀ ਬਿਲਕੁਲ ਜਿਹੜਾ ਤਾਰੀਖੀ ਬਾਜ਼ਾਰ ਹੈ ਉਹਦੇ ਕੋਲ ਹੈ ਇਮਾਰਤ, ਉਹਦਾ ਛੋਟਾ ਜਿਹਾ ਢਾਂਚਾ ਰਹਿ ਗਿਆ। ਤੇ ਮੈਂ ਬਾਜ਼ਾਰ 'ਚ ਜਾ ਰਿਹਾ ਸਾਂ ਤੇ ਸੋਚਿਆ ਕਿ ਇਹ ਵੀ ਬਣਾ ਦਿਆਂ। ਇਹ ਦੇਖੋ, ਇਹ ਜਨਾਬ ਪਿੰਡ ਢੋਡਾ ਤਹਿਸੀਲ ਪਸਰੂਰ ਦੇ ਵਿੱਚ ਔਰ ਤਲਵੰਡੀ ਭਿੰਡਰਾਂ ਵਾਲੀ ਸਾਈਡ ਨੂੰ ਜਾਈਏ ਨੇ ਤੇ ਉਧਰ ਨੂੰ ਰਸਤੇ 'ਚ ਆਉਂਦਾ ਹੈ। ਇਹ ਦੇਖੋ ਬਹੁਤ ਸਾਰੀਆਂ ਪੁਰਾਣੀਆਂ, ਦੇਖੋ ਰਾਈਟ ਸਾਈਡ ਤੇ ਖਿੜਕੀ ਪੁਰਾਣੀ, ਅੱਜ ਵੀ ਪੁਰਾਣੀਆਂ ਇਮਾਰਤਾਂ ਇੱਥੇ ਮੌਜੂਦ ਹੈਗੀਆਂ ਨੇ। ਇੱਕ ਮੈਂ ਹੋਰ ਵੀਡੀਓ ਬਣਾਵਾਂਗਾ, ਉਹਦੇ ਵਿੱਚ ਮੈਂ ਪੁਰਾਣੇ ਘਰ ਤੁਹਾਨੂੰ ਦਿਖਾ ਲਾਂਗਾ। ਜਿਹੜਾ ਇੱਥੇ ਗੰਗਾ ਰਾਮ ਸੁਨਿਆਰਾ ਹੁੰਦਾ ਸੀ, ਬਹੁਤ ਅਮੀਰ ਤਰੀਨ, ਉਹਦਾ ਘਰ ਅੱਜ ਵੀ ਮੌਜੂਦ ਹੈ ਅਸਲੀ ਹਾਲਤ 'ਚ, ਉਹ ਵੀ ਵਿਖਾ ਲਾਂਗਾ। ਲੋਕਾਂ ਨੂੰ ਅਗਲੀ ਵੀਡੀਓ 'ਚ ਤੁਹਾਨੂੰ ਦਿਖਾ ਲਾਂਗਾ। ਇਹਦੇ ਵਿੱਚ ਸਿਰਫ ਤੁਹਾਨੂੰ ਮੈਂ ਖੱਤਰੀਆਂ ਦੇ ਬਾਜ਼ਾਰ ਦਿਖਾ ਲਾਂਗਾ ਤਾਂ ਕਿ ਬਹੁਤ ਹੀ ਲੰਮੀ ਵੀਡੀਓ ਨਾ ਹੋ ਜਾਏ ਤੇ ਤੁਹਾਡਾ ਵਕਤ ਜ਼ਾਇਆ ਨਾ ਹੋਏ। ਮੁਖਤਸਰ ਜੀ ਵੀਡੀਓ ਔਰ ਕੰਮ ਦੀਆਂ ਗੱਲਾਂ, ਕੰਮ ਦੀ ਵੀਡੀਓ। ਉਹ ਬਿਲਕੁਲ ਜਿੱਥੇ ਆਦਮੀ ਜਾ ਰਿਹਾ ਉੱਥੇ ਵੀ ਬਾਜ਼ਾਰ ਜਨਾਬ ਜਿਹੜਾ ਮੈਂ ਤੁਹਾਨੂੰ ਵਿਖਾਲਣ ਰਿਹਾ ਵਾਂ। ਆਉਂਦੇ ਨੇ ਇੱਥੋਂ ਲਾਗੇ ਤਾਗੇ ਤੇ ਜਿਹੜੇ ਤਕਰੀਬਨ ਕੋਈ 70-80 ਪਿੰਡ ਸਨ, ਇਸ ਤੋਂ ਵੀ ਜ਼ਿਆਦਾ, ਜਿਹੜੇ ਇੱਥੋਂ ਆ ਕੇ ਸਮਾਨ ਖੜਦੇ ਹੁੰਦੇ ਸਨ। ਖੱਤਰੀਆਂ ਦੀਆਂ ਦੁਕਾਨਾਂ ਹੁੰਦੀਆਂ ਸਨ, ਇਹਨੂੰ ਮੀਨਾ ਬਾਜ਼ਾਰ ਕਿਹਾ ਜਾਂਦਾ ਹੁੰਦਾ ਸੀ। ਠੀਕ ਹੈ ਨਾ, ਇਹ ਬਿਲਕੁਲ ਬਾਜ਼ਾਰ ਆ ਗਿਆ ਅੱਗੇ, ਸੱਜੇ ਤੇ ਖੱਬੇ ਸਾਰਾ ਬਾਜ਼ਾਰ ਪੁਰਾਣਾ, ਤੇ ਸਾਹਮਣੇ ਵੀ ਇੱਕ ਬਿਲਡਿੰਗ ਢੱਠ ਗਈ ਹੈ, ਇਹ ਵੀ ਬਾਜ਼ਾਰ ਦੀ ਸੀ। ਤੇ ਇਹ ਜਨਾਬ ਹੁਣ ਆ ਗਈਆਂ ਨਵੀਆਂ ਦੁਕਾਨਾਂ, ਜਿੱਥੇ ਕਿ ਟੋਟਲ ਪੁਰਾਣੀਆਂ ਦੁਕਾਨਾਂ ਹੁੰਦੀਆਂ ਸਨ। ਛੋਟੀ ਇੱਟ ਨਾਲ ਵੀ ਬਣੀਆਂ ਸਨ ਤੇ ਵੱਡੀ ਇੱਟ ਨਾਲ ਵੀ, ਲੇਕਿਨ ਅੱਜ ਵੀ ਇਹਦੇ ਅਸਾਰ ਮੌਜੂਦ ਨੇ। ਅੱਗੇ ਜਾ ਕੇ ਤੁਹਾਨੂੰ ਦਿਖਾ ਲੈਣਾ ਵਾ ਜਿਹੜੀਆਂ ਪੁਰਾਣੀਆਂ ਦੁਕਾਨਾਂ ਸਨ, ਉਹ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਵੇਖੋ ਐਡੇ ਸ਼ਾਨਦਾਰ ਚੀਜ਼ਾਂ ਬਣੀਆਂ ਤੇ ਅੱਜ ਕਿੱਥੇ ਗਈਆਂ। ਇਹ ਦੇਖੋ, ਮੁਕਾਮੀ ਨੌਜਵਾਨਾਂ ਦੀ ਮਦਦ ਦੇ ਨਾਲ ਅਸੀਂ ਬਿਲਕੁਲ ਹੁਣ ਆ ਗਏ ਜਨਾਬ ਇੱਥੇ। ਇਹ ਸਾਰਾ ਏਰੀਆ ਪੁਰਾਣੇ ਬਾਜ਼ਾਰ ਦਾ, ਠੀਕ ਹੈ ਨਾ। ਇਹ ਜਿਹਨੇ ਤੁਹਾਨੂੰ ਇੱਟਾਂ ਟੁੱਟੀਆਂ ਨਜ਼ਰ आ रही ने, ये सारा पुराना बाज़ार था जहाँ पर अब लोगों ने कुछ घर बना लिए हैं, दुकानों की बजाय घर बना लिया। और ये जनाब आ गए, ये बाज़ार जो पुराना है उसके आसार आने शुरू हो गए। ये भी अब जो है ना उन्होंने इसको ये घर बन चुका है। हाय 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 देखो जनाब, बहुत ही खूबसूरत इमारत और दरवाज़ा बिल्कुल ओरिजिनल हालत ਵਿੱਚ ਮੌਜੂਦ। ਤੇ ਇੱਕ ਇਹ ਦਰਵਾਜ਼ਾ, ਇਹ ਜਨਾਬ ਵਿਲੇਜ ਢੋਡਾ, ਇਹ 9 ਨਾਮੇ ਪਿੰਡ ਸੀ, ਯਾਨੀ ਕਿ ਬਹੁਤ ਵੱਡਾ ਪਿੰਡ ਉਹਨੂੰ ਕਿਹਾ ਜਾਂਦਾ। 9 ਲੰਬਰਦਾਰ ਉੱਥੇ ਹੁੰਦੇ ਸਨ। ਅੱਛਾ, ਇਹ 36 ਗਲੀ ਹੈ ਜੀ ਇੱਕ, ਇਹ ਵੀ ਪੁਰਾਣੀ ਹੈ। ਇਹ ਮੀਨਾ ਬਾਜ਼ਾਰ ਦੇ ਵਿੱਚ 36 ਗਲੀ, ਤੇ ਇਹ ਜਨਾਬ ਦੀ ਉੱਤੋਂ ਛੱਤ ਗਾਇਬ ਹੈ, ਲੇਕਿਨ ਬਾਲੇ ਸ਼ਤੀਰ ਉਹ ਅੱਜ ਵੀ ਮੌਜੂਦ ਨੇ। ਤੇ ਇਹ ਜਨਾਬ ਦੇਖੋ ਤੁਸੀਂ, ਓਏ ਹੋਏ ਹੋਏ, ਵਾਹ ਜਨਾਬ, ਕਿੱਥੇ ਗਏ ਲੋਕ हैं जी। ਇਹ ਹੁਣ ਅੰਦਰ ਰਿਹਾਇਸ਼ਗਾਹਾਂ ਬਣ ਚੁੱਕੀਆਂ ਨੇ। ਤੇ ਇਹ ਆ ਗਏ ਜਨਾਬ ਉਹ ਪੁਰਾਣੀਆਂ ਖੱਤਰੀਆਂ ਦੀਆਂ ਦੁਕਾਨਾਂ। ਲੋ ਜੀ ਦੋਸਤੋ,
ਇਹ ਹੈਗੀਆਂ ਨੇ ਪੁਰਾਣੀਆਂ ਸੁਨਿਆਰਿਆਂ ਦੀਆਂ ਦੁਕਾਨਾਂ, ਪਿੰਡ ਢੋਡਾ, ਤਹਿਸੀਲ ਪਸਰੂਰ ਤੇ ਜ਼ਿਲ੍ਹਾ ਸਿਆਲਕੋਟ। ਤੇ ਇਹ ਅੱਜ ਵੀ ਆਪਣੀ ਅਸਲੀ ਹਾਲਤ 'ਚ ਮੌਜੂਦ ਨੇ, ਲੇਕਿਨ ਹੁਣ ਇਹ ਨਕਾਰਾ ਨੇ, ਖੰਡਰ ਬਣ ਚੁੱਕੇ ਨੇ ਔਰ ਕਾਬਲੇ ਇਸਤੇਮਾਲ ਨਹੀਂ। ਤੇ ਇਹ ਸੀ ਸਾਰਾ ਜਿਹੜਾ ਢੋਡੇ ਦਾ ਪੁਰਾਣਾ ਮੀਨਾ ਬਾਜ਼ਾਰ। ਇਹ ਮੀਨਾ ਬਾਜ਼ਾਰ ਦੀ ਤੁਹਾਨੂੰ ਸੈਰ ਕਰਾਈ ਜਾ ਰਹੀ, ਤੇ ਦੁਕਾਨਾਂ ਵੀ ਦਿਖਾ ਲੈਣੇ, ਔਰ ਉਹਦੇ ਨਾਲ ਨਾਲ ਇੱਥੇ ਅੱਜ ਜਿਹੜਾ ਨਵਾਂ ਬਾਜ਼ਾਰ ਬਣ ਚੁੱਕਿਆ ਜਾਂ ਜਿਹੜੀ ਕੋਈ ਪੁਰਾਣੀਆਂ ਦੁਕਾਨਾਂ ਨੇ ਉਹ ਵੀ ਤੁਹਾਨੂੰ ਦਿਖਾ ਲੈਣੇ। ਅੱਛਾ, ਕਿਹਾ ਜਾਂਦਾ ਕਿ ਇੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਜ਼ਿਆਦਾ ਹੁੰਦੀਆਂ ਸਨ, ਇਸ ਵਜ੍ਹਾ ਤੋਂ ਕਿ ਆਸ-ਪਾਸ ਦੇ ਜਿੰਨੇ ਲੋਕ ਸਨ ਨਾ, ਉਹਨਾਂ ਨੂੰ ਇਹ ਢੋਡਾ ਹੀ ਇੱਕ ਵੱਡਾ ਬਾਜ਼ਾਰ ਲੱਗਦਾ ਸੀ। ਔਰ ਇਹ ਜਿਹੜੀ ਹੈ ਨਾ, ਇਹ ਦੁਕਾਨਾਂ ਵੀ ਸੁਨਿਆਰਿਆਂ ਦੀਆਂ ਸਨ। ਇਹਦੇ ਵਿੱਚ ਤੁਸੀਂ ਦੇਖੋ ਕਿ ਅੱਜ ਬਿਲਕੁਲ ਇੱਕ ਤਬਾਹੀ ਦੇ ਮਨਾਜ਼ਰ ਨਜ਼ਰ ਆ ਰਹੇ ਨੇ। ਸਾਰਾ ਬਾਜ਼ਾਰ ਜਨਾਬ ਜਿੱਧਰੋਂ ਦੀ ਮੈਂ ਅੱਗੇ ਲੰਘ ਕੇ ਆਇਆ ਵਾਂ, ਲੇਕਿਨ ਸਿਰਫ ਯਾਦਾਂ ਇਸ ਵੇਲੇ ਰਹਿ ਗਈਆਂ ਨੇ। ਜਦੋਂ ਇਹਨਾਂ ਇਮਾਰਤਾਂ ਦੇ ਵਿੱਚ ਮੈਂ ਆਉਂਦਾ ਵਾਂ ਤੇ ਪੁਰਾਣੀਆਂ ਚੀਜ਼ਾਂ ਨੂੰ ਵੇਖਣਾ ਵਾਂ, ਦਰਵਾਜ਼ੇ ਇੱਟਾਂ ਨੂੰ ਦੇਖਣਾ ਵਾਂ, ਤੇ ਬੜਾ ਦੁੱਖ ਹੁੰਦਾ ਏ ਕਿ ਇਹਨਾਂ 'ਚ ਉਦੋਂ ਜਿਹੜਾ ਕਾਰੋਬਾਰ ਹੁੰਦਾ ਹੋਏਗਾ ਉਹ ਕਿਸ ਤਰ੍ਹਾਂ ਦੇ ਇੱਥੋਂ ਦੇ ਦੁਕਾਨਦਾਰ ਹੋਣਗੇ, ਗਾਹਕ ਕਿਹੜੇ ਪਿੰਡਾਂ ਦੇ ਆਉਂਦੇ ਹੋਣਗੇ ਇੱਥੇ। ਤੇ ਇਹ ਜਿਹੜੀਆਂ ਦਰਵਾਜ਼ੇ, ਖਿੜਕੀਆਂ, ਇੱਟਾਂ, ਚੁਗਾਠਾਂ, ਇਹ ਜਿਨ੍ਹਾਂ ਮਿਸਤਰੀਆਂ ਨੇ ਬਣਾਈਆਂ ਨੇ ਉਹ ਕਿੱਥੇ ਹੋਣਗੇ। ਅੱਜ ਇਹ ਦੇਖੋ, ਜਿੱਥੇ ਕਦੀ ਚਿੜੀ ਪਰ ਨਹੀਂ ਸੀ ਮਾਰ ਸਕਦੀ, ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਗਾਹਕ ਤੋਂ ਇਲਾਵਾ ਇੱਥੇ ਆਉਣ ਦੀ, ਅੱਜ ਅੱਧੀਆਂ ਦੀਵਾਰਾਂ ਜ਼ਮੀਨ 'ਚ ਧੱਸ ਚੁੱਕੀਆਂ ਨੇ। ਔਰ ਇਹ ਟੁੱਟ ਫੁੱਟ ਦਾ ਸ਼ਿਕਾਰ ਛੋਟੀ ਇੱਟ ਨਾਲ ਬਣਿਆ ਬਾਜ਼ਾਰ, ਕਿੱਡੀ ਖੂਬਸੂਰਤ ਚੁਗਾਠ ਉੱਤੇ ਇੱਕ ਨਕਸ਼ ਨਗਾਰੀ ਹੋਈ ਦੀ। ਤੇ ਇਹ ਦੇਖੋ ਤੁਸੀਂ ਅੰਦਰ ਹੁਣ ਉਹ ਇੱਕ ਚਾਰਾ, ਜਾਨਵਰਾਂ ਵਾਸਤੇ ਚਾਰਾ ਜਿਹੜਾ ਨਾ ਉਹਦਾ ਸਟੋਰ ਬਣ ਗਿਆ। ਬਹੁਤ ਅਰੂਜ ਹੁੰਦਾ ਸੀ ਇਸ ਬਾਜ਼ਾਰ 'ਤੇ, ਲੇਕਿਨ ਅੱਜ ਇਹਦੀ ਜੋ ਵੀ ਹਾਲਤ ਤੁਹਾਡੇ ਸਾਹਮਣੇ में। ਦੋਸਤੋ, ਕਿੰਨਾ ਔਖਾ ਹੁੰਦਾ है इस तरह के भरे बाज़ार छड़ना। ये चीज़ें छोड़ना बहुत मुश्किल है। ये उन लोगों को पता है, खा किसी भी धर्म के हैं, जिन्होंने ये चीज़ें छोड़ी, इतने चाव से, मान से बनाई, और फिर उसके बाद ये देख लें अब आहिस्ता आहिस्ता अपनी मुद्दत पूरी करने के बाद ख़त्म हो गई जी। ए देखो, ਇਹ ਉਹ ਆਲੇ ਨੇ ਜਿਨ੍ਹਾਂ ਦੇ ਬਹੁਤ ਖੂਬਸੂਰਤੀ ਉਸ ਦੌਰ 'ਚ ਹੁੰਦੀ ਹੋਏਗੀ, ਅਤੇ ਅੱਜ ਇਹ ਖੰਡਰ, ਡਰਾਉਣੇ ਖੰਡਰ ਬਣ ਰਹੇ ਨੇ, ਇਸ ਤਰ੍ਹਾਂ ਜੈਸਾ ਅਸਾਰੇ ਕਦੀਮਾਂ ਦੇ ਕੋਈ ਪੁਰਾਣੇ ਖੰਡਰਾਤ ਨੇ। ਲੇਕਿਨ ਐਸਾ ਨਹੀਂ, ਇਹ ਇੱਕ ਬਾਜ਼ਾਰ ਦੇ ਵਿੱਚ ਮਾਰਕੀਟ ਹੈ। ਅੱਜ ਦੀ ਤੁਸੀਂ ਮਾਰਕੀਟ ਦੇਖੋ ਤੇ ਸ਼ੀਸ਼ੇ ਤੇ ਪੱਥਰ, ਤੇ ਉਦੋਂ ਦੇ ਆ ਜਨਾਬ ਦੇਖੋ ਤੁਸੀਂ ਕੁੰਡੇ ਤੇ ਚੁਗਾਠਾਂ, ਇਹ ਪਤਾ ਨਹੀਂ ਕਿਹੜੇ ਹੱਥਾਂ ਨਾਲ ਲੱਗੀਆਂ ਹੋਣੀਆਂ ਨੇ, ਕਿਹੜੇ ਲੋਕਾਂ ਦੀ ਮਲਕੀਅਤ ਹੋਏਗੀ, ਉਹ ਇਸ ਵੇਲੇ ਕਿੱਥੇ ਬੈਠੇ ਹੋਣਗੇ। ਉਹਨਾਂ ਦੇ ਅੱਗੋਂ ਨਸਲ ਜਿਹੜੀ ਹੈ ਉਹ ਪਤਾ ਨਹੀਂ ਇੰਡੀਆ ਦੇ ਵਿੱਚ ਜਾਂ ਬਾਹਰ ਦੇ ਮੁਲਕਾਂ 'ਚ ਸੈਟਲਡ ਹੋ ਚੁੱਕੀ ਹੈ, ਲੇਕਿਨ ਸ਼ਾਇਦ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੇ ਬਜ਼ੁਰਗਾਂ ਨੇ ਜਿਹੜੇ ਆਪਣੇ ਹੱਥਾਂ ਨਾਲ ਦੁਕਾਨਾਂ ਬਣਾਈਆਂ ਉਹ ਅੱਜ ਵੀ ਮੌਜੂਦ ਨੇ। ਉਹਨਾਂ ਦੇ ਅਸਾਰ ਅੱਜ ਵੀ ਮੌਜੂਦ ਨੇ, ਗੋ ਕਿ ਉਹ ਹੁਣ ਬਹੁਤ ਉਹਨਾਂ ਦੀ ਕਾਬਲੇ ਰਹਿਮ ਹਾਲਤ ਹੋ ਚੁੱਕੀ ਹੈ, ਅਫਸੋਸਨਾਕ ਹਾਲਤ ਹੋ ਚੁੱਕੀ ਹੈ। ਅਤੇ ਨਵੀਂ ਨਸਲ ਦੇ ਬੱਚੇ ਫਿਰਦੇ ਨੇ, ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਆ ਜਿਹੜਾ ਦੁਕਾਨਾਂ ਨੇ ਇਹਨਾਂ ਦੀ ਹਿਸਟਰੀ ਕੀ ਹੈ, ਇਹ ਕੀ ਕਹਿ ਰਹੀਆਂ ਨੇ। ਇਹਨਾਂ ਦੀ ਆਵਾਜ਼ ਨਹੀਂ ਕੋਈ ਸੁਣ ਸਕਦਾ, ਕੁਝ ਆਵਾਜ਼ ਇਹਨਾਂ ਦੀ ਸਮਝ ਨਹੀਂ ਸਕਦਾ। ਮੀਨਾ ਬਾਜ਼ਾਰ ਦੇ ਇਹ ਆਖਰੀ ਜਿਹੜੇ ਨਿਸ਼ਾਨ ਨੇ ਇਹ ਵੀ ਹੁਣ ਮਿਟ ਰਹੇ ਨੇ, ਔਰ ਮੇਰਾ ਖਿਆਲ ਹੈ ਕਿ ਇਹਦੀ ਹਾਲਤ ਦੇਖ ਕੇ ਲੱਗ ਰਿਹਾ ਹੈ ਕਿ ਬਹੁਤ ਜਲਦ ਇਹਨੂੰ ਵੀ ਖ਼ਤਮ ਕਰ ਦਿੱਤਾ ਜਾਏਗਾ, ਕਿਉਂਕਿ ਬਿਲਕੁਲ ਟੁੱਟ ਫੁੱਟ ਹੋ ਰਹੀ ਹੈ। ਪੁਰਾਣੇ ਦਰਵਾਜ਼ੇ ਲੱਗੇ ਅੱਜ ਵੀ ਇਸ ਚੀਜ਼ ਦੀ ਗਵਾਹੀ ਦੇ ਰਹੇ ਨੇ ਕਿ ਅਸੀਂ 1947 ਤੋਂ ਬਾਅਦ ਅੱਜ ਵੀ ਆਪਣੀ ਅਸਲੀ ਹਾਲਤ 'ਚ ਬਰਕਰਾਰ ਤੇ ਹੈਗੇ ਹਾਂ, ਲੇਕਿਨ ਜਿਨ੍ਹਾਂ ਸਾਨੂੰ ਬਣਾਇਆ ਸੀ ਉਹ ਨਜ਼ਰ ਨਹੀਂ ਆ ਰਹੇ। ਜਿਨ੍ਹਾਂ ਮਿਸਤਰੀਆਂ ਨੇ ਉਦੋਂ ਸਾਡੇ 'ਤੇ ਮਿਹਨਤ ਕੀਤੀ ਸੀ, ਉਹਨਾਂ ਦੀਆਂ ਨਸਲਾਂ ਦਾ ਵੀ ਨਹੀਂ ਪਤਾ ਕਿ ਕਿੱਥੇ ਨੇ। ਇਹ ਦੇਖੋ ਨਾ, ਉਦੋਂ ਕਿਹਾ ਜਾਂਦਾ ਕਿ ਜਿਹੜੇ ਮਿਸਤਰੀ ਹੁੰਦੇ ਸਨ ਨਾ, ਇਹ ਤਕਰੀਬਨ ਰੋਟੀ 'ਤੇ ਹੀ ਕੰਮ ਕਰਦੇ ਹੁੰਦੇ ਸਨ। ਅਤੇ ਅੱਜ ਤੁਸੀਂ ਦੇਖੋ ਉਹਨਾਂ ਖੱਤਰੀਆਂ ਦੇ ਬਾਜ਼ਾਰ 'ਚ ਇਹ ਮੁਸਲਮਾਨ ਨੇ ਜਿਹੜੇ ਬਿਜ਼ਨਸ ਕਰ ਰਹੇ ਨੇ ਔਰ ਆਪਣੀ ਬੱਚਿਆਂ ਦਾ ਪੇਟ ਪਾਲ ਰਹੇ ਨੇ। ਕਿਸੇ ਦੀ ਪਕੌੜਿਆਂ ਦੀ ਦੁਕਾਨ ਅਤੇ ਕਿਸੇ ਦੀ ਸਬਜ਼ੀ ਔਰ ਫਰੂਟ ਦੀ ਦੁਕਾਨ, ਇਹ ਸਾਰਾ ਕੁਛ ਉੱਥੇ ਮੌਜੂਦ ਹੈ।
ਇਹ ਦੁਕਾਨਾਂ ਜਿਹੜੀਆਂ ਪੁਰਾਣੀਆਂ ਸਨ ਨਵੀਆਂ ਬਣ ਚੁੱਕੀਆਂ ਨੇ। ਤੇ ਇਹ ਦੇਖੋ ਜੀ, ਇਹ ਵੀ ਇੱਥੇ ਜਿਹੜਾ ਨਾ ਇਹ ਹੁਣ ਢਾਇਆ ਗਿਆ ਏ ਤੇ ਇੱਟਾਂ ਦੇ ਅੱਜ ਵੀ ਕੁਝ ਲਿਖਿਆ ਜੀ SN। ਇਹ ਹੁਣ ਪਤਾ ਨਹੀਂ ਉਸ ਮਾਲਕ ਦਾ ਨਾਂ ਹੈ ਜਾਂ ਭੱਠੇ ਵਾਲੇ ਦਾ ਨਾਂ ਹੈ। ਇਹ ਇੱਟਾਂ ਜਨਾਬ ਢੱਠ ਗਈਆਂ ਤੇ ਇੱਥੇ ਵੀ ਬੜੀ ਵੱਡੀ ਪੁਰਾਣੀ ਇਮਾਰਤ ਸੀ ਤੇ ਇਹ ਜੇ ਪਿਆ ਦਾ ਸਾਰਾ ਮਲਬਾ। ਤੇ ਇਹ ਜਨਾਬ ਇੱਥੇ ਵੀ ਹੁਣ ਨੈਕਸਟ ਜਦੋਂ ਚੱਕਰ ਸ਼ਾਇਦ ਲੱਗੇ ਤੇ ਇੱਥੇ ਨਵੀਂ ਮਾਰਕੀਟ ਬਣ ਚੁੱਕੀ ਹੋਏ ਜਾਂ ਘਰ ਬਣ ਚੁੱਕੇ ਹੋਣ। ਤੇ ਇਹ ਮੀਨਾ ਬਾਜ਼ਾਰ, ਇਹਦੀ ਨਵੀਂ ਹੈਗੀ ਹੈ ਸੁਨਿਆਰੇ ਦੀ ਦੁਕਾਨ। ਇਹ ਉੱਤੇ ਲਿਖਿਆ ਜੀ ਮੁਸਰਤ ਜੂਲਰਸ ਡੋਡਾ। ਦੇਖੋ ਜੀ ਅੱਜ ਵੀ ਉਸ ਤਰ੍ਹਾਂ ਦੇ ਆਸਾਰ ਮੌਜੂਦ ਨੇ ਲੇਕਿਨ ਨਵੀਂ ਸ਼ੇਪ ਦੇ ਵਿੱਚ ਨੇ। ਮੁਸਲਮਾਨ ਮਾਲਕ ਬਣ ਗਏ ਜਿਹੜੇ ਇੰਡੀਆ ਦੇ ਵਿੱਚੋਂ ਆਪਣਾ ਉੱਜੜ ਕੇ ਆਏ, ਆਪਣਾ ਸਭ ਕੁਝ ਉੱਥੇ ਛੱਡ ਕੇ ਆ ਗਏ। ਉਹਨਾਂ ਫਿਰ ਇੱਥੇ ਆ ਕੇ ਬਿਜ਼ਨਸ ਸ਼ੁਰੂ ਕਰ ਲਏ। ਤੇ ਜਿਹੜੇ ਇੱਥੋਂ ਉੱਜੜ ਕੇ ਗਏ ਉਹ ਇੰਡੀਆ ਦੇ ਜਾ ਕੇ ਮੁਖਤਲਿਫ ਇਲਾਕਿਆਂ 'ਚ ਸੈਟਲ ਹੋ ਗਏ ਤੇ ਉੱਥੇ ਜਾ ਕੇ ਆਪਣੇ ਬਿਜ਼ਨਸ ਕੀਤੇ, ਨੌਕਰੀਆਂ ਕੀਤੀਆਂ ਜਾਂ ਜੈਸਾ ਵੀ ਉਹ ਬਿਹਤਰ ਜਾਣਦੇ ਨੇ। ਤੇ ਇਹ ਜਨਾਬ ਅੱਜ ਮੇਰੀ ਕੋਸ਼ਿਸ਼ ਸੀ ਕਿ ਤੁਹਾਨੂੰ ਡੋਡਾ ਦਾ ਤਾਰੀਖੀ ਪੁਰਾਣਾ ਬਾਜ਼ਾਰ ਦਿਖਾਇਆ ਜਾਏ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਨਵਾਂ ਪਾਰਟ ਇੱਕ ਦੂਸਰਾ ਆਏਗਾ, ਉਹਦੇ ਵਿੱਚ ਡੋਡੇ ਦੇ ਤੁਹਾਨੂੰ ਪੁਰਾਣੇ ਘਰ ਵਿਖਾਲੇ ਜਾਣਗੇ ਤੇ ਇਹ ਬਾਜ਼ਾਰ ਤੁਹਾਨੂੰ ਦਿਖਾਇਆ। ਦੂਸਰੀ ਵੀਡੀਓ ਆਏਗੀ ਉਹਦੇ 'ਚ ਤੁਹਾਨੂੰ ਪੁਰਾਣੇ ਘਰ ਵਿਖਾਲੇ ਜਾਣਗੇ। ਇਸ ਲਈ ਤੁਸੀਂ ਫੌਰੀ ਤੌਰ 'ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਮੇਰੀ ਜਿਹੜੀ ਅੱਗੋਂ ਵੀਡੀਓ ਆਉਣੀ ਹੈ 1 ਜਾਂ 2 ਦਿਨ ਤੱਕ ਉਹ ਜਨਾਬ ਤੁਹਾਨੂੰ ਫੌਰੀ ਤੌਰ 'ਤੇ ਮਿਲ ਸਕੇ। ਔਰ ਤੁਸੀਂ ਵੇਖਣਾ ਕਿ ਇਸ ਪਿੰਡ ਦੇ ਵਿੱਚ ਕਿੰਨਾ ਵੱਡਾ ਚੁਬਾਰਾ ਬਣਿਆ ਸੀ ਔਰ ਅੱਜ ਉਹਨਾਂ ਦੇ ਮਾਲਕਾਨ ਪਤਾ ਨਹੀਂ ਕਿੱਥੇ ਨੇ। ਅੱਲਾ ਹਾਫਿਜ਼।